ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਹਰਮਿੰਦਰ ਸਮਰਾ ਸੈਕਰਾਮੈਂਟੋ, ਸਤਨਾਮ ਸਿੰਘ ਸ਼ੇਖ ਸਾਲਮਾ, ਗੁਰਦੀਪ ਸਿੰਘ ਪਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਮਨਜੀਤ ਸਿੰਘ ਦੇਵਾਨਾ ਫਰੈਜ਼ਨੋ, ਅਮਰਜੀਤ ਸਿੰਘ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਖਬਰਾਂ 'ਤੇ ਝਾਤ ਮਾਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਸੀਗੀ ਕਿ ਸੋਨੀਆ ਗਾਂਧੀ ਦੇ ਨਾਲ ਜਿਹੜੇ ਪੰਜਾਬ ਦੇ ਕੁਛ ਕੁ ਲੀਡਰ ਆ ਉਹਨਾਂ ਦੀ ਮੁਲਾਕਾਤ ਹੋਊਗੀ। ਹੁਣ ਜਾਖੜ ਦੀ ਜਿਹੜੀ ਮੁਲਾਕਾਤ ਹੋਈ ਆ ਉਸ ਦਾ ਅਸਰ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਕਮੇਟੀਆਂ ਸੀ ਕਾਂਗਰਸ ਦੀਆਂ ਭੰਗ ਹੋਈਆਂ। ਬਿਲਕੁਲ ਜੀ, ਇਹ ਐਕਚੁਅਲੀ ਕਿਹਾ ਜਾ ਰਿਹਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਜਿਹੜਾ ਦੀ ਕਿੰਤੂ ਪ੍ਰੰਤੂ ਕੀਤਾ ਗਿਆ ਮੁੱਖ ਮੰਤਰੀ ਹੋਰਾਂ ਦੀ ਕਾਰਗੁਜ਼ਾਰੀ ਦੇ ਉੱਤੇ। ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਜਿਸ ਕਿਸਮ ਦਾ ਰੋਸ ਜਿਹੜਾ ਦੀ ਉਹ ਪ੍ਰਗਟ ਕੀਤਾ ਗਿਆ, ਉਹ ਤੁਸੀਂ ਲਾ ਲਓ, ਜਾਂ ਹੇਠਲੇ ਪੱਧਰ ਦੇ ਉੱਤੇ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਵਿੱਚ ਫੈਲੀ ਜਿਹੜੀ ਨਿਰਾਸ਼ਾ, ਇਹ ਕੁਝ ਇੰਪੈਕਟ ਜਿਹੜੇ ਜੀ ਉਹ ਰਹੇ ਆ। ਔਰ ਇਸ ਮਾਮਲੇ ਦੇ ਵਿੱਚ ਅਹਿਮ ਗੱਲ ਇਹ ਵੀ ਆ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਕੋਈ ਨੋਟਿਸ ਵਗੈਰਾ ਜਿਹੜਾ ਜੀ ਉਹ ਜਾਰੀ ਨਹੀਂ ਕੀਤਾ ਗਿਆ। ਇਹਦਾ ਮਤਲਬ ਇਹ ਆ ਕਿ ਹਾਈ ਕਮਾਂਡ ਉਸ ਚੀਜ਼ ਦਾ ਨੋਟਿਸ ਜਿਹੜਾ ਦੀ ਉਹ ਨਹੀਂ ਲੈ ਰਹੀ, ਭਾਵ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਕੁਝ ਕਹਿਣ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ ਗੀ। ਉਲਟਾ ਜਿਹੜਾ ਜੀ ਹੋਇਆ ਇਹ ਆ ਕਿ ਜਿਹੜੀ ਹਾਈ ਕਮਾਂਡ ਆ ਉਹਨੇ ਸਾਰੀਆਂ ਕਮੇਟੀਆਂ, ਈਵਨ ਡਿਸਟ੍ਰਿਕਟ ਲੈਵਲ ਤੱਕ ਜਿਹੜੀਆਂ ਕਮੇਟੀਆਂ ਜੀ ਉਹ ਸਾਰੀਆਂ ਭੰਗ ਕਰਤੀਆਂ। ਔਰ ਸਿਰਫ ਸੁਨੀਲ ਜਾਖੜ ਹੋਰੀ ਜਿਹੜੇ ਜੀ ਉਹ ਆਪਣੇ ਅਹੁਦੇ ਦੇ ਉੱਤੇ ਬਣੇ ਜਿਹੜਾ ਜੀ ਉਹ ਰਹਿਣਗੇ। ਇਹਦੇ ਵਿੱਚ ਹੁਣ ਜੋ ਲੱਗ ਰਿਹਾ ਜੀ ਕਿ ਸੁਨੀਲ ਜਾਖੜ ਹੋਰਾਂ ਨੂੰ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਕਿ ਉਹ ਆਪਣੇ ਤਰੀਕੇ ਦੇ ਨਾਲ ਇਹਦੇ ਉੱਤੇ ਅਹੁਦੇਦਾਰ ਜਿਹੜੇ ਜੀ ਉਹ ਲਾ ਸਕਣ, ਜਿੱਥੇ ਕਿ ਬਹੁਤੇ ਜਿਹੜੇ ਸਿਆਸੀ ਪਰਿਵਾਰਾਂ ਦੇ ਲੋਕ ਹੀ ਕਾਬਜ਼ ਹੋ ਕੇ ਜਿਹੜਾ ਜੀ ਉਹ ਬਹਿ ਗਏ ਆ। ਤੋ ਇਹ ਸਾਰੇ ਦੇ ਸਾਰਾ ਹੁਣ ਤਬਦੀਲੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਕਿੰਨੀ ਅਸਰ ਕਰਦੀ ਹੈ ਇਹ ਤਬਦੀਲੀ, ਉਹ ਬਾਅਦ ਵਾਲੀ ਗੱਲ ਹੈ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਜਿਹੜੀ ਇਹ ਹੋਈ ਆ ਕਿ ਇੱਕ ਤਾਲਮੇਲ ਕਮੇਟੀ ਜਿਹੜੀ ਬਣਾਈ ਗਈ ਹੈ। ਮਤਲਬ ਕਿ ਹਾਈ ਕਮਾਂਡ ਨੇ ਮਹਿਸੂਸ ਕੀਤਾ ਕਿ ਸਰਕਾਰ ਤੇ ਕਾਂਗਰਸ ਪਾਰਟੀ ਉਹਦੇ ਵਿਚਾਲੇ ਕੋਈ ਕਿਸੇ ਕਿਸਮ ਦਾ ਤਾਲਮੇਲ ਜਿਹੜਾ ਜੀ ਉਹ ਨਹੀਂ ਹੈਗਾ। ਇਹਦੇ ਵਿੱਚ ਆਸ਼ਾ ਕੁਮਾਰੀ ਲਏ ਗਏ ਆ, ਮੁੱਖ ਮੰਤਰੀ ਅਮਰਿੰਦਰ ਸਿੰਘ ਹੋਰੀ ਲਏ ਗਏ ਆ, ਸੁਨੀਲ ਜਾਖੜ ਨੇ, ਅੰਬਿਕਾ ਸੋਨੀ ਹੋਰੀ ਦੁਬਾਰਾ ਉਹਨਾਂ ਦੀ ਪੰਜਾਬ ਦੇ ਵਿੱਚ ਵਾਪਸੀ ਹੋਈ ਹੈ। ਔਰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਮੁੱਖ ਮੰਤਰੀ ਹੋਰਾਂ ਦੇ ਨਾਲ ਜਿਹੜੀ ਉਹ ਚੰਗੀ ਹੈ ਨਹੀਂ ਇਹਨਾਂ ਦਿਨਾਂ 'ਚ। ਉਹਨਾਂ ਨੂੰ ਇਹਦੇ ਵਿੱਚ ਜਿਹੜਾ ਜੀ ਸ਼ਾਮਲ ਕਰਨਾ। ਚਰਨਜੀਤ ਚੰਨੀ, ਸੁੰਦਰ ਸ਼ਾਮ ਅਰੋੜਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਵਿਜੇ ਇੰਦਰ ਸਿੰਗਲਾ, ਕੈਪਟਨ ਸੰਦੀਪ ਸੰਧੂ, ਕੁਲਜੀਤ ਨਾਗਰਾ ਤੇ ਗੁਰਕੀਰਤ ਕੋਟਲੀ ਇਹਦੇ ਵਿੱਚ ਜਿਹੜਾ ਜੀ ਉਹ ਲਏ ਗਏ ਆ। ਪਹਿਲਾਂ ਜਿਹੜਾ ਕੋਆਰਡੀਨੇਟ ਕਰਦੇ ਸੀਗੇ ਸਰਕਾਰ ਤੇ ਪਾਰਟੀ ਦੇ ਵਿਚਾਲੇ ਉਹ ਸਿਰਫ ਕੈਪਟਨ ਸੰਦੀਪ ਸੰਧੂ ਸੀ। ਹੁਣ ਇਹ ਇੰਨੇ ਜਾਣਿਆਂ ਦੇ ਜਿਹੜਾ ਜੀ ਉਹ ਸ਼ਾਮਲ ਕਰਨਾ, ਇਹ ਆਪਣੇ ਆਪ ਦੇ ਵਿੱਚ ਸਵਾਲ ਤਾਂ ਵੱਡਾ ਜਿਹੜਾ ਜੀ ਉਹ ਹੈ ਕਿ ਕੁਛ ਨਾ ਕੁਛ ਜਿਹੜਾ ਜੀ ਉਹ ਉੱਥੇ ਹਾਈ ਕਮਾਂਡ ਦੇ ਕੋਲੇ ਜਿਹੜਾ ਉਹ ਹੋਇਆ। ਪਰ ਇੱਕ ਗੱਲ ਜਿਹੜੀ ਹੋਰ ਲਗਭਗ ਜਿਹੜੀ ਜੀ ਉਹ ਤੈਅ ਲੱਗ ਰਹੀ ਆ ਕਿ ਸ਼ਫਲਿੰਗ ਜਿਹੜੀ ਹੈ ਜੀ ਉਹ ਜ਼ਰੂਰ ਹੋਊਗੀ ਆਉਂਦੇ ਦਿਨਾਂ ਦੇ ਦੌਰਾਨ। ਇਹਦੇ ਵਿੱਚ ਕਿਹਦਾ ਅਹੁਦਾ ਜਿਹੜਾ ਜੀ ਉਹ ਲਿਆ ਜਾਂਦਾ, ਕਿਹਨੂੰ ਅਹੁਦਾ ਦਿੱਤਾ ਜਾਂਦਾ, ਇਹ ਵੀ ਬਹੁਤ ਅਹਿਮ ਜਿਹੜਾ ਜੀ ਉਹ ਰਹੂਗਾ। ਔਰ ਵੇਖਣ ਵਾਲਾ ਜਿਹੜਾ ਜੀ ਉਹ ਰਹੂਗਾ ਕਿ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਜਿਹੜਾ ਜੀ ਉਹ ਆਉਂਦੇ ਆ। ਮੁੱਖ ਮੰਤਰੀ ਹੋਰਾਂ ਦੀ ਕੋਸ਼ਿਸ਼ ਹੈ ਕਿ ਰਾਣਾ ਗੁਰਜੀਤ ਹੋਰਾਂ ਨੂੰ ਲਿਆਂਦਾ ਜਾਵੇ, ਪਰ ਦੂਜੇ ਪਾਸੇ ਜਿਹੜਾ ਜੀ ਉਹ ਕਈ ਹੋਰ ਬੈਠੇ ਨੇ ਜਿਹੜੇ ਸੋਚਦੇ ਨੇ ਕਿ ਹੁਣ ਉਹਨਾਂ ਦੇ ਜਿਹੜਾ ਜੀ ਉਹ ਚਾਂਸ ਬਣ ਸਕਦੇ ਆ ਇੱਥੇ ਕੈਬਨਿਟ ਮੰਤਰੀ ਬਣਦੇ ਜੀ। ਤੇ ਅੱਗੇ ਗੱਲ ਕਰਦੇ ਹਾਂ ਕੇਜਰੀਵਾਲ ਦੀ। ਉਸਨੇ ਪੇਪਰ ਭਰੇ ਆ ਤੇ ਉਸ ਦੇ ਮੁਕਾਬਲੇ ਦੂਸਰੀਆਂ ਦੋ ਪਾਰਟੀਆਂ ਨੇ ਕਿਹੜੇ ਕਿਹੜੇ ਬੰਦੇ ਖੜੇ ਕੀਤੇ? ਐਕਚੁਅਲੀ ਚਰਚਾ ਬਹੁਤ ਵੱਡਾ ਸੀਗਾ ਜੀ। ਚਰਚੇ ਦੇ ਵਿੱਚ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਨਾਮਵਰ ਜਿਹੜੇ ਲੋਕ ਨੇ ਉਹ ਲਿਆਂਦੇ ਜਾਣਗੇ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਾਸਟ ਮਿਨਟ ਤੱਕ ਜਿਹੜਾ ਜੀ ਇਸੇ ਕਰਕੇ ਰੋਕ ਕੇ ਰੱਖਿਆ ਗਿਆ, ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ, ਕਿ ਕਿਸ ਬੰਦੇ ਨੂੰ ਜਿਹੜਾ ਜੀ ਉਹ ਲਿਆਂਦਾ ਜਾਵੇ ਜਿਹੜਾ ਕਿ ਅਰਵਿੰਦ ਕੇਜਰੀਵਾਲ ਦਾ ਨਵੀਂ ਦਿੱਲੀ ਤੋਂ ਮੁਕਾਬਲਾ ਕਰੇ। ਪਰ ਜਦੋਂ ਪੇਪਰ ਵਗੈਰਾ ਭਰੇ ਗਏ ਤਾਂ
6 ਘੰਟੇ ਦੀ ਇੰਤਜ਼ਾਰ ਜਿਹੜੀ ਸੀ ਉਹ ਅਰਵਿੰਦ ਕੇਜਰੀਵਾਲ ਨੂੰ ਕਰਨੀ ਪਈ, ਕਿਉਂਕਿ ਤੁਸੀਂ ਦੇਖੋ ਕੋਸ਼ਿਸ਼ਾਂ ਕਿਹੋ ਜਿਹੀਆਂ ਹੁੰਦੀਆਂ ਨੇ ਕਿ ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਨੂੰ 45 ਦੇ ਕਰੀਬ ਇੱਕਦਮ ਧੱਕ ਦਿੱਤਾ ਗਿਆ ਮੂਹਰੇ ਕਿ ਉਹ ਮੂਹਰੇ ਜਿਹੜਾ ਲੱਗ ਜਾਣ, ਪਰ ਉਹ ਲਾਈਨ ਦੇ ਵਿੱਚ ਜਿਹੜਾ ਉਹ ਖੜੇ ਰਹੇ। ਭਾਰਤੀ ਜਨਤਾ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਸੁਨੀਲ ਯਾਦਵ ਨੂੰ ਜਿਹੜਾ ਜੀ ਉਹ ਲਿਆਂਦਾ, ਪੇਸ਼ੇ ਵਜੋਂ ਵਕੀਲ ਨੇ ਉਹ, ਔਰ ਜਿਹੜਾ ਇਹਦੇ ਵਿੱਚ ਉਹਨੇ ਸੁਨੀਲ ਯਾਦਵ ਜਿਹੜਾ ਜੀ ਉਹਨੇ ਇੱਕੋ ਵਾਰੀ ਜਿਹੜੀ MCD ਹੈ, ਜਿਹੜੀ ਮਿਊਨਿਸਪੈਲਿਟੀ ਹੈ, ਉਹਦੀ ਚੋਣ ਲੜਨ ਦਾ ਤਜਰਬਾ ਆ ਉਹਦੇ ਕੋਲੇ, ਔਰ 2012 ਦੇ ਵਿੱਚ ਉਹ ਕਾਂਗਰਸ ਦੇ ਉਮੀਦਵਾਰ ਤੋਂ ਚੋਣ ਹਾਰ ਗਏ ਸੀ। ਔਰ ਦਿੱਲੀ ਦੇ ਵਿੱਚ ਜਿਹੜਾ ਜੀ ਭਾਜਪਾ ਦਾ 22 ਸਾਲ ਪੁਰਾਣਾ ਅਕਾਲੀ ਦਲ ਦੇ ਨਾਲ ਵੀ ਉਹਦਾ ਜਿਹੜਾ ਜੀ ਉਹ ਗੱਠਜੋੜ ਟੁੱਟ ਗਿਆ, JJP ਦੇ ਨਾਲ ਵੀ ਉਹਦਾ ਗੱਠਜੋੜ ਜਿਹੜਾ ਜੀ ਉਹ ਟੁੱਟ ਗਿਆ। ਔਰ ਜਿੱਥੋਂ ਤੱਕ ਜਿਹੜੀ ਜੀ ਉਹ ਕਾਂਗਰਸ ਦੀ ਗੱਲ ਹੈ, ਤੇ ਕਾਂਗਰਸ ਨੇ ਰਮੇਸ਼ ਸੱਭਰਵਾਲ ਨੂੰ ਜਿਹੜਾ ਜੀ ਇੱਥੇ ਉਤਾਰਿਆ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ। ਉਹ 40 ਸਾਲਾਂ ਤੋਂ ਕਾਂਗਰਸ ਦੇ ਨਾਲ ਜਿਹੜਾ ਜੀ ਉਹ ਜੁੜੇ ਹੋਏ ਆ। NSUI ਤੋਂ ਉਹਨੇ ਆਪਣਾ ਸਿਆਸੀ ਸਫ਼ਰ ਜਿਹੜਾ ਜੀ ਉਹ ਸ਼ੁਰੂ ਕੀਤਾ ਸੀਗਾ, ਪਰ ਕੋਈ ਬਹੁਤ ਵੱਡਾ ਨਾਮ ਜਿਹੜਾ ਉਹ ਕਾਂਗਰਸ ਦਾ ਨਹੀਂ ਗਾ, ਨਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ। ਸ਼ਾਇਦ ਪਿਛਲੀ ਵਾਰੀ ਜਿਹੜੀਆਂ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ, ਉਹਦੇ ਵਿੱਚ ਕਿਰਨ ਬੇਦੀ ਨੂੰ ਮੂਹਰੇ ਲਾਉਣ ਦਾ ਜਿਹੜਾ ਤਜਰਬਾ ਸੀਗਾ ਉਹ ਫੇਲ ਹੋਇਆ ਸੀਗਾ ਭਾਰਤੀ ਜਨਤਾ ਪਾਰਟੀ ਦਾ, ਤਾਂ ਕਰਕੇ ਉਹਨਾਂ ਨੇ ਇਸ ਵਾਰੀ ਕੋਈ ਨਾਮਵਰ ਚਿਹਰਾ ਜਿਹੜਾ ਜੀ ਉਹ ਨਹੀਂ ਉਤਾਰਿਆ। ਦੂਜਾ ਇਹ ਵੀ ਕਿਹਾ ਜਾ ਰਿਹਾ ਕਿ ਕੋਈ ਵੀ ਜਿਹੜਾ ਨਾਮਵਰ ਹਸਤੀ ਸੀ ਜੀ ਉਹ ਬਲੀ ਦਾ ਬੱਕਰਾ ਬਣਨ ਦੇ ਵਾਸਤੇ ਤਿਆਰ ਨਹੀਂ। ਕਾਂਗਰਸ ਦੇ ਵੀ ਹਾਲਾਤ ਜਿਹੜੇ ਜੀ ਉਹ ਇਸੇ ਤਰ੍ਹਾਂ ਦੇ ਬਣੇ ਹੋਏ ਸੀ, ਜਿਹਦੇ ਕਰਕੇ ਲਾਸਟ ਮਿੰਟ ਦੇ ਉੱਤੇ ਇਹਨਾਂ ਨੇ ਆਪਣੇ ਉਮੀਦਵਾਰ ਜਿਹੜੇ ਆ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਆ। ਅੱਜ ਕਾਗਜ਼ਾਂ ਦੀ ਜਿਹੜੀ ਆ ਜੀ ਉਹ ਛਾਣਬੀਣ ਹੋਊਗੀ ਤੇ 24 ਤਰੀਕ ਤੱਕ ਨਾਮ ਜਿਹੜੇ ਆ ਉਹ ਵਾਪਸ ਲਏ ਜਾ ਸਕਦੇ ਆ। ਤੇ ਹੁਣ ਜਿਹੜਾ ਜੀ ਉਹ ਦਿੱਲੀ ਦਾ ਚੋਣ ਮੈਦਾਨ ਜਿਹੜਾ ਜੀ ਉਹ ਭਖੂਗਾ, ਤੇ ਉਹਦੇ ਉੱਤੇ ਦੋਸ਼ ਵਗੈਰਾ ਜਿਹੜੇ ਨੇ ਜੀ ਉਹ ਇੱਕ ਦੂਜੇ ਦੇ ਉੱਤੇ ਲਾਏ ਜਾਣਗੇ। ਅਰਵਿੰਦ ਕੇਜਰੀਵਾਲ ਦੀ ਜਿਹੜੀ ਜੀ ਉਹ ਕੋਸ਼ਿਸ਼ ਦੱਸੀ ਜਾ ਰਹੀ ਹੈ ਕਿ ਉਹ ਜਿਹੜੇ ਲੋਕਲ ਇਸ਼ੂਜ਼ ਨੇ, ਬਿਜਲੀ ਪਾਣੀ ਦਾ ਮੁੱਦਾ, ਉਹਨੂੰ ਉਭਾਰ ਰਹੇ ਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਨੈਸ਼ਨਲ ਇਸ਼ੂਜ਼ ਉਭਾਰਨਾ ਚਾਹੁੰਦੀ ਆ। ਔਰ ਇਹ ਚਾਹੁੰਦੀ ਆ ਕਿ ਜੇ ਗ੍ਰਹਿ ਮੰਤਰੀ ਕੁਝ ਬੋਲਣ ਜਾਂ ਪ੍ਰਧਾਨ ਮੰਤਰੀ ਬੋਲਣ, ਉਹਦਾ ਜਵਾਬ ਅਰਵਿੰਦ ਕੇਜਰੀਵਾਲ ਦੇਵੇ ਤਾਂ ਉਹਨੂੰ ਉਲਝਾ ਲੈਣਗੇ ਉਹ ਨੈਸ਼ਨਲ ਮੁੱਦਿਆਂ ਦੀ ਪੋਲਿਟਿਕਸ ਦੇ ਵਿੱਚ, ਔਰ ਫਿਰ ਜਿਹੜੇ ਦੋਸ਼ ਨੇ ਉਹੀ ਸਾਹਮਣੇ ਰਹਿ ਜਾਣਗੇ। ਹੁਣ ਵੇਖਣਾ ਇਹ ਹੋਊਗਾ ਕਿ ਇਸ ਕਿਹੜੀ ਪਾਰਟੀ ਦੀ ਸਟ੍ਰੈਟਜੀ ਜਿਹੜੀ ਹੈ ਜੀ ਉਹ ਕਿੰਨੀ ਕਾਮਯਾਬ ਹੁੰਦੀ ਜੀ। ਤੇ ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਅਕਾਲੀ ਦਲ ਤੇ ਭਾਜਪਾ ਦੀ, ਇਹ ਟੁੱਟੀ ਗਈ ਆ ਆਲਮੋਸਟ। ਕੀ ਪੰਜਾਬ ਦੇ ਲੋਕਾਂ ਨੂੰ ਯਕੀਨ ਹੈ ਇਸ ਤੇ? ਜੇ ਦੇਖਿਆ ਜਾਵੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਜਿਹੜਾ ਜੀ ਉਹ ਚੱਲਿਆ ਕੱਲ ਤੋਂ ਜਿਹੜਾ ਚੱਲ ਰਿਹਾ ਅਕਾਲੀ ਦਲ ਨੂੰ ਲੈ ਕੇ, ਕੋਈ ਉਹਨੂੰ ਇਹ ਕਹਿ ਰਿਹਾ ਜੀ ਕਿ ਇਹਨਾਂ ਨੂੰ ਜਿਹੜਾ ਛੁਣਛਣਾ ਖੜਕਾਉਣਾ ਸੀ ਉਹ ਮਹਿੰਗਾ ਪੈ ਗਿਆ, ਜਾਂ ਜਿੰਨੇ ਪਿਛਲੱਗ ਇਹ ਬਣ ਗਏ ਭਾਰਤੀ ਜਨਤਾ ਪਾਰਟੀ ਦੇ ਇੱਕ ਸਿਰਫ ਮੰਤਰਾਲਾ ਜਿਹੜਾ ਜੀ ਉਹ ਬਚਾਉਣ ਦੀ ਖਾਤਰ, ਉਹਦੇ ਕਰਕੇ ਇੰਨਾ ਕੁਝ ਜਿਹੜਾ ਜੀ ਉਹ ਕਰਨਾ ਪਿਆ ਕਿ ਭਾਰਤੀ ਜਨਤਾ ਪਾਰਟੀ ਨੇ ਹੁਣ ਅੱਖਾਂ ਵਿਖਾਈਆਂ। ਝੂਠ ਤੇ ਝੂਠ ਜਿਹੜਾ ਜੀ ਉਹ ਸਾਬਤ ਹੋਇਆ। ਮਨਜਿੰਦਰ ਸਿੰਘ ਸਰਸਾ ਹੋਰੀ ਹੁਣ ਜੋ ਮਰਜ਼ੀ ਕਹੀ ਜਾਣ, ਵੀਡੀਓ ਜਿਹੜੀਆਂ ਜੀ ਉਹ ਬਣਾ ਕੇ, ਵੀਡੀਓ ਤਾਂ ਬਲਵਿੰਦਰ ਸਿੰਘ ਭੂੰਦੜ ਹੋਰਾਂ ਦੀ ਵੀ ਚੱਲੀ ਜਾਂਦੀ ਆ, ਜਿਹਦੇ ਵਿੱਚ ਉਹ ਬਾਹਰ ਆ ਕੇ ਮੀਟਿੰਗ ਤੋਂ ਕਹਿੰਦੇ ਸੀ ਗੱਲਬਾਤ ਸਿਰੇ ਚੜ੍ਹ ਗਈ ਆ, ਬਸ ਸਿਰਫ 1-2 ਸੀਟਾਂ ਦੇ ਉੱਤੇ ਚੋਣ ਨਿਸ਼ਾਨ ਨੂੰ ਲੈ ਕੇ ਜਿਹੜਾ ਜੀ ਉਹ ਮੁੱਦਾ ਹੈਗਾ ਉਹ ਛੇਤੀ ਹੱਲ ਕਰ ਲਿਆ ਜਾਊਗਾ। ਜਦੋਂ ਕਿ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਇਕਾਈ ਦਾ ਪ੍ਰਧਾਨ ਜਿਹੜਾ ਜੀ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿ ਰਿਹਾ ਸੀਗਾ ਕਿ ਅਸੀਂ ਕੰਸੀਡਰ ਤੱਕ ਨਹੀਂ ਕੀਤਾ ਅਕਾਲੀ ਦਲ ਨੂੰ ਕਿਸੇ ਇੱਕ ਸੀਟ ਦੇ ਵਾਸਤੇ। ਉਹ ਝੂਠ ਜਿਹੜਾ ਸੀਗਾ ਜੀ ਉਹ ਫੜਿਆ ਗਿਆ। ਇਹ ਸੋਸ਼ਲ ਮੀਡੀਆ ਦੀ ਉਹਦੇ ਨੁਕਸਾਨ ਫਾਇਦੇ ਬੜੇ ਨੇ, ਪਰ ਇਹ ਇੰਨਾ ਜ਼ਰੂਰ ਹੈ ਜੀ ਕਿ ਜੇ ਕੋਈ ਵਿਅਕਤੀ ਝੂਠ ਬੋਲਦਾ ਤੇ ਉਹ ਫੜਿਆ ਵੀ ਤੁਰੰਤ ਜਿਹੜਾ ਜੀ ਉਹ ਜਾਂਦਾ। ਕਿ ਗੱਲ ਤਾਂ ਅਸਲੀ ਆ ਸੀਗੀ, ਤੁਸੀਂ ਲੁਕੋ ਰਹੇ ਸੀਗੇ। ਉਧਰੋਂ ਜਿਹੜੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਕਾਈ ਆ ਉਹਦੇ ਵੀ ਖੰਭ ਨਿਕਲੇ ਆ ਜੀ, ਔਰ ਉਹਨੇ ਵੀ ਇਸ ਫੈਸਲੇ ਦਾ ਸਵਾਗਤ ਕਰਨਾ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ, ਜਿਹੜਾ ਕਿ ਨਵੀਂ ਇੱਕ ਜਿਹੜੀਆਂ ਸਫਬੰਦੀਆਂ ਨੇ ਉਹਨੂੰ ਜਨਮ ਦੇ ਰਿਹਾ। ਜਿਹੜੇ ਮਨੋਰੰਜਨ ਕਾਲੀਆ ਉਹਨੇ ਇਹ ਕਿਹਾ ਕਿ ਭਾਜਪਾ ਦਾ ਵੀ ਸੁਪਨਾ ਹੈ ਕਿ ਉਹ ਪੰਜਾਬ ਦੇ ਵਿੱਚ ਆਪਣੀ ਸਰਕਾਰ ਜਿਹੜੀ ਉਹ ਬਣਾਵੇ, ਭਾਜਪਾ ਦਾ ਮੁੱਖ ਮੰਤਰੀ ਜਿਹੜਾ ਉਹ ਹੋਵੇ। ਸੁਪਨਾ ਸਾਕਾਰ ਹੁੰਦਾ ਨਹੀਂ ਹੁੰਦਾ ਉਹ ਜਿਹੜੀਆਂ ਦੀ ਉਹ ਬਾਅਦ ਵਾਲੀਆਂ ਗੱਲਾਂ ਨੇ। ਅੱਜ ਅਕਾਲੀ ਦਲ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਆ। ਕੋਰ ਕਮੇਟੀ ਦੀ ਮੀਟਿੰਗ ਸੱਦੀ ਤਾਂ ਗਈ ਆ ਇਸ ਮਾਮਲੇ ਦੇ ਉੱਤੇ
ਕਿ ਪਾਣੀਆਂ ਦੇ ਮੁੱਦੇ ਤੇ ਜਿਹੜੀ ਸਰਬ ਪਾਰਟੀ ਮੀਟਿੰਗ ਸੱਦੀ ਆ ਉਹਦੇ ਵਿੱਚ ਕੀ ਸਟੈਂਡ ਲੈਣਾ। ਪਰ ਅਸਲ ਦੇ ਵਿੱਚ ਇਹ ਜਿਹੜੀ ਮੀਟਿੰਗ ਆ ਜੀ ਇਹ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਟੁੱਟੇ ਗੱਠਜੋੜ ਨੂੰ ਲੈ ਕੇ ਆ ਕਿ ਉੱਥੇ ਜਿਹੜਾ ਜੀ ਇਹ ਅੱਗੋਂ ਜਿਹੜਾ ਪੈਂਤੜਾ ਉਹ ਪੰਜਾਬ ਦੇ ਵਿੱਚ ਕੀ ਅਪਣਾਇਆ ਜਾਵੇ। ਅਜੇ ਤੱਕ ਜਿਹੜਾ ਜੀ ਉਹ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਨੇ ਸਾਹਮਣੇ ਆ ਕੇ ਕੋਈ ਪ੍ਰੈਸ ਕਾਨਫਰੰਸ ਜਾਂ ਦੂਜਾ ਤੀਜਾ ਨਹੀਂ ਕੀਤਾ। ਅੱਜ ਦੀ ਮੀਟਿੰਗ ਤੋਂ ਬਾਅਦ ਕਰਦੇ ਆ ਨਹੀਂ ਕਰਦੇ ਉਹ ਬਾਅਦ ਵਾਲੀਆਂ ਗੱਲਾਂ ਨੇ। ਅੰਦਰੂਨੀ ਕੁਝ ਖਬਰਾਂ ਜਿਹੜੀਆਂ ਜੀ ਇਹ ਵੀ ਚੱਲੀ ਜਾਂਦੀਆਂ ਨੇ ਕਿ ਅਕਾਲੀ ਦਲ ਦੇ ਪੈਂਤੜੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਨੇੜਿਓਂ ਨਿਗਾਹ, ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਕਿਉਂਕਿ ਜੇ ਹਰਸਿਮਰਤ ਕੌਰ ਬਾਦਲ ਹੋਰੀ ਅਸਤੀਫਾ ਨਹੀਂ ਦਿੰਦੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਸ਼ਫਲਿੰਗ ਕਰ ਸਕਦੀ ਹੈ। ਔਰ ਇਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦਾ ਦਾਅ ਵੀ ਜਿਹੜਾ ਜੀ ਉਹ ਲੱਗ ਸਕਦਾ। ਅਜਿਹੀ ਹੈ ਕਨਸੂਆਂ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਮੁਲਕ ਦੀ ਰਾਜਨੀਤੀ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਜੀ ਉਹ ਚੱਲ ਰਹੀਆਂ ਨੇ। ਮਨਜੀਤ ਸਿੰਘ ਜੀਕੇ ਜਿਨ੍ਹਾਂ ਨੂੰ ਅਕਾਲੀ ਦਲ ਨੇ ਕੱਢਿਆ ਸੀਗਾ, ਉਹਨਾਂ ਨੇ ਵੱਖਰੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਜੀ ਇਹ ਗੱਲ ਆਖੀ ਹੈ ਕਿ ਅਕਾਲੀ ਦਲ ਦਿੱਲੀ ਤੋਂ ਤਾਂ ਭੱਜ ਗਿਆ ਕਿਉਂਕਿ ਉਹਨੂੰ ਈਡੀ ਤੇ CBI ਦਾ ਡਰ ਜਿਹੜਾ ਜੀ ਉਹ ਸਤਾ ਰਿਹਾ। ਮਨਜੀਤ ਸਿੰਘ ਜੀਕੇ ਨੇ ਇਹ ਕਿਹਾ ਕਿ ਜਿਹੜੀਆਂ ਰਿਪੋਰਟਾਂ ਕੇਂਦਰ ਦੀ ਸਰਕਾਰ ਦੇ ਕੋਲੇ ਇਹਨਾਂ ਦੀਆਂ ਪਈਆਂ ਨੇ ਬੇਅਦਬੀ ਵਾਲੀਆਂ, ਨਸ਼ਿਆਂ ਦੀ ਸਮਗਲਿੰਗ ਜਿਹੜੇ ਦੀ ਉਹ ਵਾਲੀਆਂ, ਉਹ ਅਕਾਲੀ ਦਲ ਨੂੰ ਡਰਾ ਰਹੀਆਂ ਨੇ। ਹੁਣ ਮਨਜੀਤ ਸਿੰਘ ਜੀਕੇ ਦੀਆਂ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਆ ਇਹ ਤਾਂ ਨਾਰਥ ਅਮਰੀਕਾ ਦੇ ਵਿੱਚ ਥਾਂ ਥਾਂ ਤੇ ਜਿਹੜਾ ਜੀ ਉਹ ਕੁੱਟ ਖਾਣ ਵਾਲੇ ਮਨਜੀਤ ਸਿੰਘ ਜੀਕੇ ਹੋਰੀ ਹੀ ਦੱਸ ਸਕਦੇ ਆ। ਪਰ ਇੰਨਾ ਜ਼ਰੂਰ ਹੈ ਜੀ ਕਿ ਅੱਜ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਅਕਾਲੀ ਆਗੂ ਜਿਹੜੇ ਨੇ ਉਹਨਾਂ ਦਾ ਗੁੱਬ ਘਲਾਟ ਵੀ ਨਿਕਲਣ ਦੀ ਸੰਭਾਵਨਾ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਜਿਹੜਾ ਜੀ ਉਹ ਇਸ ਗੱਲੋਂ ਫਿਕਰਮੰਦ ਹੈ ਕਿ ਇਹ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਬਿਨਾਂ ਕਿਸੇ ਸ਼ੱਕ ਦੇ ਸੁਖਦੇਵ ਸਿੰਘ ਢੀਂਡਸਾ ਤੇ ਜਿਹੜੇ ਦੂਜੇ ਗਰੁੱਪ ਵੱਖਰੇ ਹੋਏ ਆ ਉਹਨਾਂ ਨੂੰ ਸ਼ਹਿ ਤਾਂ ਮਿਲੀ ਹੈ। ਇਹ 'ਚ ਤਾਂ ਕੋਈ ਸ਼ੱਕ ਨਹੀਂ ਜੀ, ਸ਼ਹਿ ਤਾਂ ਮਿਲੀ ਹੈਗੀ ਆ। ਅਤੇ ਅੱਗੇ ਜੋ ਕੁਛ ਇੱਥੇ ਇੰਡੀਆ ਦੇ ਵਿੱਚ ਹੋ ਰਿਹਾ, ਪੂਰੇ ਭਾਰਤ ਦੇ ਵਿੱਚ ਹੀ ਹੋ ਰਿਹਾ, ਉਸ ਦੇ ਨਾਲ ਪੰਜਾਬ ਦੇ ਵਿੱਚ ਦੇਖੀਏ ਤਾਂ ਕਹਿੰਦੇ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਦੀ ਧਾਰਮਿਕ ਸ਼ਨਾਖਤ ਹੋ ਰਹੀ ਹੈ। ਐਕਚੁਅਲੀ ਜੀ ਇਹ ਕੋਈ ਨਾ ਕੋਈ ਤਾਂ ਅੰਦਰ ਖਾਤੇ ਜਿਹੜਾ ਜੀ ਉਹ ਚੱਲਦਾ ਰਹਿੰਦਾ। ਜਿਵੇਂ ਜਿਹੜੀ ਰਿਪੋਰਟ ਹੈ ਦੱਸਦੀ ਕਿ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਜਿਵੇਂ ਜਿਹੜਾ ਕੀਤਾ ਜਾਂਦਾ ਸੀ ਉਸੇ ਤਰੀਕੇ ਦੇ ਨਾਲ ਅੱਜ ਵੀ ਜੇ ਕਿਸੇ ਪਾਸਪੋਰਟ ਵੀ ਤੁਸੀਂ ਬਣਾਉਣਾ ਕਿਸੇ ਬੱਚੇ ਦਾ, ਉਹ ਪੰਜਾਬ ਦਾ ਨਹੀਂ ਓਵਰਆਲ ਹੀ, ਚਾਹੇ ਉਹ 6 ਮਹੀਨਿਆਂ ਦਾ, ਉਹਦਾ ਜਿਹੜਾ ਕਾਲਮ ਹੈ ਉਹ ਉਹੀ ਆ ਕਿ ਇਹਦਾ ਕਿਸੇ ਅੱਤਵਾਦੀ ਸਰਗਰਮੀ ਦੇ ਨਾਲ ਕੋਈ ਲਿੰਕ ਨਿਗਾ, ਇਹਦਾ ਚਾਲ ਚੱਲਣ ਸਹੀ ਹੈ। 6 ਮਹੀਨੇ ਦੇ ਬੱਚਿਆਂ ਦਾ ਵੀ ਜਿਹੜਾ ਜੀ ਉਹ ਚਾਲ ਚੱਲਣ ਜਿਹੜਾ ਉਹ ਉੱਥੇ ਕਾਲਮ ਦੇ ਵਿੱਚ ਭਰਨਾ ਪੈਂਦਾ। ਇਹ ਜਿਹੜੀ ਰਿਪੋਰਟ ਆ ਜੀ ਇਹ ਆਂਗਨਵਾੜੀ ਸੈਂਟਰਾਂ ਦੇ ਵਿੱਚ ਪੜ੍ਹਦੇ ਬੱਚਿਆਂ ਦੀ ਧਰਮ ਦੇ ਆਧਾਰ ਦੇ ਉੱਤੇ ਹੋ ਰਹੀ ਜਿਹੜੀ ਸ਼ਨਾਖਤ ਹੈ ਉਹ ਸਵਾਲ ਖੜੇ ਕਰ ਰਹੀ ਹੈ ਜੀ। ਇਹ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਹੈ, ਮਾਈਨੋਰਿਟੀ ਕਮਿਸ਼ਨ ਜਿਹੜਾ ਜੀ, ਉਹਦੇ ਜ਼ੁਬਾਨੀ ਹੁਕਮਾਂ ਦੇ ਰਾਹੀਂ ਇਹਨਾਂ ਬੱਚਿਆਂ ਦਾ ਅੰਕੜਾ ਇਕੱਠਾ ਕੀਤਾ ਜਾ ਰਿਹਾ। ਇਹ ਸੈਂਟਰ ਦੇ ਅੰਡਰ ਜਿਹੜਾ ਜੀ ਆਉਂਦਾ। ਔਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਉਹ ਕਹਿੰਦਾ ਕਿ ਸਾਨੂੰ ਤਾਂ ਇਹਦਾ ਕੁਝ ਪਤਾ ਨਹੀਂਗਾ। ਵਿਭਾਗ ਦੇ ਫੀਲਡ ਅਧਿਕਾਰੀ ਜਿਹੜੇ ਨੇ ਉਹ ਆਂਗਨਵਾੜੀ ਸੈਂਟਰ 'ਚ ਪੜ੍ਹਦੇ ਬੱਚਿਆਂ ਦੀ ਧਰਮ ਦੇ ਆਧਾਰ ਦੇ ਉੱਤੇ ਸ਼ਨਾਖਤ ਕਰਨ ਦੇ ਵਿੱਚ ਲੱਗੇ ਹੋਏ ਆ ਜੀ। ਜਿਹੜੇ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਆ ਉਹ ਕਹਿੰਦੇ ਆ ਕਿ ਜਿਹੜਾ ਕੋਈ ਅੰਕੜਾ ਜਿਹੜਾ ਦੀ ਉਹ ਮੁਹੱਈਆ ਕਰਾਉਣ ਤੋਂ ਉਹਨਾਂ ਨੇ ਨਾ ਕੀਤੀ ਆ। ਪੰਜਾਬ ਦੇ ਵਿੱਚ 27,299 ਆਂਗਨਵਾੜੀ ਸੈਂਟਰ ਹੈ ਔਰ ਇਹਦੇ ਵਿੱਚ 50,484 ਵਰਕਰ ਤੇ ਹੈਲਪਰ ਜਿਹੜੇ ਜੀ ਉਹ ਕੰਮ ਕਰਦੇ ਆ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਕੋਈ 5.5 ਲੱਖ ਦੇ ਕਰੀਬ ਬੱਚੇ ਆ। ਇਹਨਾਂ ਦੀ ਇਹ ਕਿਉਂ ਸ਼ਨਾਖਤ ਜਿਹੜੀ ਆ ਉਹ ਧਰਮ ਦੇ ਉੱਤੇ ਆਧਾਰਿਤ ਕੀਤੀ ਜਾ ਰਹੀ ਹੈ, ਇਹਦਾ ਕੁਝ ਡਿਟੇਲ ਨਹੀਂ ਜਿਹੜੀ ਜੀ ਉਹ ਮਿਲ ਰਹੀ। ਇਹ ਕਿਹਾ ਜਾ ਰਿਹਾ ਕਿ ਇਹ WhatsApp ਦੇ ਉੱਤੇ ਸੁਨੇਹਾ ਭੇਜ ਕੇ ਇਹਦੇ 'ਚ ਪੜ੍ਹਦੇ ਸਿੱਖ, ਈਸਾਈ, ਬੋਧੀ, ਜੈਨੀ, ਪਾਰਸੀ, ਮੁਸਲਿਮ ਬੱਚਿਆਂ ਦੀ ਗਿਣਤੀ ਜਿਹੜੀ ਜੀ ਉਹ ਪੁੱਛੀ ਗਈ ਆ। ਬੇਹੱਦ ਖਤਰਨਾਕ ਆ ਦੇਖਿਆ ਜਾਵੇ ਤਾਂ। ਹਾਲਾਂਕਿ ਜਿਹੜਾ ਮਾਈਨੋਰਿਟੀ ਕਮਿਸ਼ਨ ਦੇ ਮੈਂਬਰ ਨੇ ਮਨਜੀਤ ਸਿੰਘ ਰਾਏ ਉਹ ਇਹ ਕਹਿੰਦੇ ਆ ਕਿ ਇਹ ਪ੍ਰਧਾਨ ਮੰਤਰੀ ਦੇ 15 ਨੁਕਾਤੀ ਪ੍ਰੋਗਰਾਮ ਦੇ ਵਿੱਚ ਆਂਗਨਵਾੜੀ ਸੈਂਟਰ ਜਿਹੜੇ ਜੀ ਉਹ ਸ਼ਾਮਲ ਹੈ। ਔਰ ਇਹ ਕਿਹਾ ਕਿ ਇਹ ਬੱਚਿਆਂ ਦੇ ਵੇਰਵੇ ਧਰਮ ਦੇ ਉੱਤੇ ਆਧਾਰਿਤ ਮੰਗੇ ਆ, ਪਰ ਇਹਦਾ ਕੋਈ ਗਲਤ ਮਤਲਬ ਜਿਹੜਾ ਜੀ ਉਹ ਨਾ ਕਿਹਾ ਜਾਵੇ। ਡਾਇਰੈਕਟਰ ਜਿਹੜੇ ਆ ਉਹ ਸੁਰੱਖਿਆ ਵਿਭਾਗ ਦੇ ਉਹ ਕਹਿੰਦੇ ਅਸੀਂ ਕੋਈ ਵੇਰਵੇ ਮੰਗੇ ਹੀ ਨਹੀਂ। ਲਿਖਤੀ ਰੂਪ ਦੇ ਵਿੱਚ ਵੇਰਵੇ ਮੰਗੇ ਹੋਣ ਤੇ ਫਿਰ ਹੋ ਸਕਦਾ ਨਾ ਜੀ, ਲਿਖਤੀ ਇਹ ਮੰਗੇ ਨਹੀਂ ਗਏ, ਇਹ ਜ਼ੁਬਾਨੀ ਹੁਕਮ ਜਿਹੜੇ ਆ ਉਹ ਕੀਤੇ ਗਏ ਆ। ਔਰ ਕਿਤੇ ਨਾ ਕਿਤੇ ਇਹ ਸਵਾਲੀਆ
ਚਿੰਤਾ ਜਿਹੜਾ ਜੀ ਉਹ ਖੜਾ ਕਰ ਰਹੇ ਆ ਕਿ ਕਾਹਦੇ ਵਾਸਤੇ ਇਹ ਅੰਕੜੇ ਜਿਹੜੇ ਇਕੱਠੇ ਕੀਤੇ ਜਾ ਰਹੇ ਆ, ਇਹਨਾਂ ਨੂੰ ਕਿੱਥੇ ਜਿਹੜਾ ਜੀ ਉਹ ਵਰਤਿਆ ਜਾਊਗਾ। ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਔਰ ਵਰਤੋਂ ਹੋਣੀ ਹੋਰ ਗੱਲ ਹੈ, ਦੁਰਵਰਤੋਂ ਜਿਹੜੀ ਜੀ ਉਹ ਹੋਣੀ ਹੋਰ ਗੱਲ ਹੈ। ਵੀ ਕਿਤੇ ਇਹ ਜਿਹੜੀ ਜੀ ਦੁਰਵਰਤੋਂ ਦੇ ਤੌਰ ਦੇ ਉੱਤੇ ਤਾਂ ਨਹੀਂ ਜਿਹੜੇ ਜੀ ਉਹ ਵਰਤ ਲਏ ਜਾਣਗੇ। ਇਸ ਕਰਕੇ ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹਦੇ ਉੱਤੇ ਅਜੇ ਹਾਲਾਂਕਿ ਬੇਸ਼ੱਕ ਕੋਈ ਜਿਹੜਾ ਜੀ ਉਹ ਖੁੱਲ੍ਹ ਕੇ ਤਾਂ ਨਹੀਂ ਬੋਲ ਰਿਹਾ, ਪਰ ਕੰਟਰੋਵਰਸੀ ਤਾਂ ਜਿਹੜੀ ਜੀ ਉਹ ਛਿੜੀ ਆ। ਬਿਲਕੁਲ ਜੀ ਬਿਲਕੁਲ, ਕੁਛ ਨਾ ਕੁਛ ਤਾਂ ਹੋ ਰਿਹਾ ਜੀ ਪਰਦੇ ਦੇ ਪਿੱਛੇ। ਤਾਂ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਦੀ। ਪਿੱਛੇ ਜਿਹੇ ਤੁਸੀਂ ਖਬਰ ਸਾਂਝੀ ਕੀਤੀ ਸੀਗੀ ਕਿ ਵਾਈਟ ਪੇਪਰ ਜਾਰੀ ਕਰਨਾ ਆ, ਪਰ ਉਸ ਤੋਂ ਪਹਿਲਾਂ ਉਸਦੇ ਮੰਤਰੀ ਸੁਖਜਿੰਦਰ ਰੰਧਾਵਾ ਨੇ ਬਲੈਕ ਪੇਪਰ ਜਾਰੀ ਕੀਤਾ। ਬਿਲਕੁਲ ਜੀ, ਐਕਚੁਅਲੀ ਇਹ ਪਤਾ ਨਹੀਂ ਵਾਈਟ ਬਲੈਕ ਕੀ ਜਿਹੜਾ ਜੀ ਉਹ ਇਹਨਾਂ ਨੇ ਕਰਨਾ, ਕਿਹੜੇ ਰੰਗ ਦੇ ਜਿਹੜੇ ਜੀ ਉਹ ਪੇਪਰ ਜਾਰੀ ਕਰਨੇ ਆ। ਇਹ ਅਜੀਬੋ ਗਰੀਬ ਜੇ ਜਿਹੜੇ ਐਕਸਕਿਊਜ਼ ਨੇ ਇਹਨਾਂ ਦੀ ਉਹ ਸਾਹਮਣੇ ਆ ਰਹੇ ਆ। ਮੁੱਖ ਮੰਤਰੀ ਹੋਰਾਂ ਨੇ ਇਹ ਕਹਿ ਕੇ ਪੱਲਾ ਜਿਹੜਾ ਜੀ ਉਹ ਛਡਾ ਲਿਆ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ ਮੌਨਸੂਨ ਸੈਸ਼ਨ ਦੇ ਵਿੱਚ। ਜਦੋਂ ਪਿਛਲੇ ਦਿਨੀ ਮੁਲਾਕਾਤ ਸੋਨੀਆ ਗਾਂਧੀ ਹੋਰਾਂ ਦੇ ਨਾਲ ਹੋਈ ਆ ਮੁੱਖ ਮੰਤਰੀ ਦੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ, ਤਾਂ ਉੱਥੇ ਇਹ ਮੁੱਦਾ ਸੋਨੀਆ ਗਾਂਧੀ ਹੋਰਾਂ ਨੇ ਵੀ ਉਠਾਇਆ ਕਿ ਦੱਸੋ ਜਿਹੜੀ ਇੱਥੇ ਬਿਜਲੀ ਮਹਿੰਗੀ ਕਿਉਂ ਆ ਪੰਜਾਬ ਦੇ ਵਿੱਚ। ਹੁਣ ਇਹਦਾ ਜਵਾਬ ਤਾਂ ਕੋਈ ਨਹੀਂ ਗਾ। ਮੁੱਖ ਮੰਤਰੀ ਨੇ ਉੱਥੇ ਕਿਹਾ ਜੀ ਅਕਾਲੀ ਮਹਿੰਗੀ ਕਰਕੇ ਬਿਜਲੀ। ਹੁਣ 3 ਸਾਲ ਤੋਂ ਤੁਸੀਂ ਉੱਥੇ ਕੀ ਕਰ ਰਹੇ ਹੋ? ਉਸੇ ਤਰ੍ਹਾਂ ਦਾ ਇਹ ਜਿਹੜੇ ਦੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਿਹੜਾ ਜੀ ਕੀਤਾ। ਉਹਨਾਂ ਨੇ ਕੁਝ ਕਾਂਗਰਸੀ ਵਿਧਾਇਕ ਨਾਲ ਲੈ ਕੇ ਪਿਛਲੀ ਸਰਕਾਰ ਦੇ ਵੇਲੇ ਹੋਏ ਜਿਹੜੇ ਬਿਜਲੀ ਦੇ ਸਮਝੌਤੇ ਸੀ ਉਹਨਾਂ ਨੂੰ ਲੋਕਾਂ ਦੇ ਨਾਲ ਧੱਕਾ ਕਰਾਰ ਜਿਹੜਾ ਜੀ ਉਹ ਦਿੱਤਾ। ਇਹ ਕਿਹਾ ਕਿ ਪਿਛਲੀ ਸਰਕਾਰ ਦੇ ਬੀਜੇ ਜਿਹੜੇ ਕੰਡੇ ਆ ਉਹਨਾਂ ਨੂੰ ਚੁਗਣੇ ਪੈ ਰਹੇ ਆ। ਕੰਡੇ ਚੁਗਣ ਲਈ ਕਿੰਨਾ ਚਿਰ ਲੱਗੂਗਾ ਇਹ ਨਹੀਂ ਕੁਝ ਵੀ ਜਿਹੜਾ ਜੀ ਉਹ ਦੱਸਿਆ। ਅਕਾਲੀ ਸਰਕਾਰ ਦੇ ਵੇਲੇ ਹੋਏ ਸਮਝੌਤਿਆਂ ਦੇ ਲਈ ਬਲੈਕ ਪੇਪਰ ਉਹ ਜਾਰੀ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਕਿ 2006 ਦੇ ਵਿੱਚ ਕਾਂਗਰਸ ਸਰਕਾਰ ਦੇ ਵੱਲੋਂ ਬਣਾਈ ਬਿਜਲੀ ਨੀਤੀ ਦੇ ਅਨੁਸਾਰ ਸੂਬੇ ਦੇ ਵਿੱਚ 2000 ਮੈਗਾਵਾਟ ਬਿਜਲੀ ਉਤਪਾਦਨ ਦੇ ਪ੍ਰੋਜੈਕਟ ਲਾਏ ਗਏ ਸੀਗੇ ਤੇ ਇੱਕ ਪ੍ਰੋਜੈਕਟ 1000 ਮੈਗਾਵਾਟ ਤੋਂ ਵੱਧ ਦੀ ਸਮਰੱਥਾ ਵਾਲਾ ਨਹੀਂ ਲੱਗ ਸਕਦਾ। ਉਹਨਾਂ ਨੇ ਕਿਹਾ ਕਿ ਪਿਛਲੀ ਜਿਹੜੀ ਸਰਕਾਰ ਸੀ ਉਹਨੇ ਇਹ ਸਮਝੌਤੇ ਤੋੜ ਦਿੱਤੇ ਔਰ ਫਿਕਸ ਚਾਰਜ ਦੇ ਰੂਪ ਦੇ ਵਿੱਚ 6553 ਕਰੋੜ ਰੁਪਈਆ ਪਾਵਰ ਪਲਾਂਟ ਨੂੰ ਦੇ ਦਿੱਤਾ, ਜਿਹਦੇ ਸੰਬੰਧੀ ਉਹ ਸਪਸ਼ਟੀਕਰਨ ਜਿਹੜਾ ਜੀ ਉਹ ਮੰਗ ਰਹੇ। ਹੁਣ ਸਪਸ਼ਟੀਕਰਨ ਕਿਹਦੇ ਤੋਂ ਮੰਗ ਰਹੇ ਆ? ਅਕਾਲੀਆਂ, ਜਿਹੜੇ ਕਿ 3 ਸਾਲ ਹੋ ਗਏ ਸੱਤਾ ਤੋਂ ਉਹਨਾਂ ਨੂੰ ਬਾਹਰ ਹੋਇਆ। ਕਹਿੰਦੇ ਕਿ 25 ਸਾਲਾਂ ਦੇ ਵਾਸਤੇ ਹੋਏ ਜਿਹੜੇ ਸਮਝੌਤੇ ਨੇ ਉਹਦੇ 'ਚ 65,000 ਕਰੋੜ ਰੁਪਈਆ ਫਿਕਸ ਚਾਰਜ ਦੇਣੇ ਪੈਣਗੇ। ਇੰਨਾ ਮਜਬੂਰ ਸਰਕਾਰ ਜਿਹੜੀ ਦੀ ਉਹ ਕਿਵੇਂ ਹੋ ਗਈ? ਇੰਨੇ ਮਜਬੂਰ ਮੁੱਖ ਮੰਤਰੀ ਕਿਵੇਂ ਨੇ ਕਿ ਉਹ ਇਹ ਸਮਝੌਤਿਆਂ ਨੂੰ ਰੱਦ ਨਹੀਂ ਕਰ ਸਕਦੇ? ਇਹ ਤਾਂ ਵਿਰੋਧੀ ਧਿਰਾਂ ਨੇ ਹੁਣ ਮੁੱਦਾ ਉਠਾਇਆ ਤੇ ਇਹ ਬਲੈਕ ਪੇਪਰ ਤੇ ਵਾਈਟ ਪੇਪਰ ਇਹਨਾਂ ਨੂੰ ਜਿਹੜੇ ਦੀ ਉਹ ਚੇਤੇ ਆ ਗਏ। 3 ਸਾਲ ਤੋਂ ਲੋਕਾਂ ਦਾ ਜਿਹੜਾ ਜੀ ਉਹ ਖੂਨ ਚੂਸਿਆ ਜਾ ਰਿਹਾ ਬਿਜਲੀ ਬਿੱਲਾਂ ਦੇ ਰੂਪ ਦੇ ਵਿੱਚ। ਹਰ ਦੂਸਰੇ ਮਹੀਨੇ ਤੀਸਰੇ ਮਹੀਨੇ ਜਿਹੜਾ ਜੀ ਇਹ ਬਿੱਲ ਵਧਾ ਦਿੱਤੇ ਜਾਂਦੇ ਆ। ਲੋਕਾਂ ਨੂੰ ਇਹਦੇ ਨਾਲ ਕੀ ਰਾਹਤ ਮਿਲੂਗੀ ਵੀ? ਇੱਕ ਤਾਂ ਬਲੈਕ ਪੇਪਰ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਤੇ ਮੁੱਖ ਮੰਤਰੀ ਕਹਿੰਦੇ ਜੀ ਅਸੀਂ ਇੱਕ ਵਾਈਟ ਪੇਪਰ ਜਿਹੜਾ ਜੀ ਉਹ ਜਾਰੀ ਕਰਾਂਗੇ। ਬਲੈਕ ਐਂਡ ਵਾਈਟ ਕੀ ਆ ਉਹ ਲੋਕਾਂ ਨੂੰ ਜਿਹੜਾ ਜੀ ਪਤਾ ਤਾਂ ਹੈਗਾ, ਪਰ ਬੋਲ ਅਜੇ ਬਹੁਤੇ ਜਿਹੜਾ ਜੀ ਉਹ ਨਹੀਂ ਰਹੇ ਕਿ ਬਲੈਕ ਐਂਡ ਵਾਈਟ ਕੁਝ ਹੋਰ ਹੈ। ਇਹਦੇ ਪਰਦੇ ਦੀ ਪਿਛਲੀ ਜਿਹੜੀ ਜੀ ਉਹ ਕਹਾਣੀ ਹੋਰ ਹੈ ਕਿ ਇਹ ਪ੍ਰਾਈਵੇਟ ਕੰਪਨੀਆਂ ਕੌਣ ਲੈ ਕੇ ਆਇਆ ਤੇ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਇਸ ਵੇਲੇ ਪੁਸ਼ਤ ਪਨਾਹੀ ਕੌਣ ਕਰ ਰਿਹਾ। ਕੋਲ ਜੇ ਜਨਤਾ ਚੁੱਪ ਕਰਕੇ ਭਾਵੇਂ ਟੋਲ ਪਲਾਜ਼ੇ ਹੋਣ ਭਾਵੇਂ ਬਿੱਲ ਕੋਈ ਵੀ ਹੋਵੇ ਦੇਈ ਜਾਂਦੇ, ਪਰ ਇੱਕ ਦਿਨ ਇਹਨਾਂ ਨੂੰ ਜ਼ਰੂਰ ਉੱਠਣਾ ਤੇ ਪਊਗਾ। ਅੱਗੇ ਗੱਲ ਕਰਦੀ ਹਾਂ ਬਠਿੰਡਾ ਯੂਨੀਵਰਸਿਟੀ ਦੀ। ਉੱਥੇ ਇੱਕ ਪੇਪਰ ਲੀਕ ਹੋਇਆ ਸੀ, ਉਸ ਦਾ ਕੀ ਅਤਾ ਪਤਾ ਹੈ? ਐਕਚੁਅਲੀ ਜੀ ਇਹ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ, ਆਪਾਂ ਮੇਰੀ ਗੱਲ ਕੀਤੀ ਕਿ ਕੁਝ ਘੰਟੇ ਪਹਿਲਾਂ ਜਦੋਂ ਇਹ ਪੇਪਰ ਸੀਗਾ ਇਹ ਲੀਕ ਹੋ ਗਿਆ ਸੀਗਾ। ਹੁਣ ਇਹਦੇ ਕਈ ਹੋਰ ਭੇਦ ਜਿਹੜੇ ਜੀ ਉਹ ਸਾਹਮਣੇ ਆ ਰਹੇ ਆ। ਇਹ ਕਿਹਾ ਜਾ ਰਿਹਾ ਕਿ ਇਹ ਅਸਲ ਦੇ ਵਿੱਚ ਇਹ ਤਾਂ ਜਿਹੜੀ ਪ੍ਰੈਕਟਿਸ ਹੈ ਜੀ ਉਹ ਕਈ ਸਾਲਾਂ ਤੋਂ ਉੱਥੇ ਚੱਲ ਰਹੀ ਹੈ। ਇਹਦੇ ਵਿੱਚ ਇਸ ਯੂਨੀਵਰਸਿਟੀ ਦੀ ਕਬੱਡੀ ਟੀਮ ਦੇ 2 ਖਿਡਾਰੀ ਵੀ ਜਿਹੜੇ ਸ਼ਾਮਲ ਹੈ, ਜਿਹੜੇ ਕਿ ਰੇਡਾਂ ਪਾਉਂਦੇ ਆ, ਭਾਵ ਕਿ ਉੱਥੇ ਜਿਹੜੇ ਪੇਪਰ ਲੀਕ ਕਰਵਾਉਣ ਦੇ ਵਿੱਚ ਉਹਨਾਂ ਦਾ ਵੱਡਾ ਹੱਥ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਇਹ ਵਾਈਸ ਚਾਂਸਲਰ ਦੇ ਜਿਹੜਾ ਦਫ਼ਤਰ ਹੈ ਉਹਦੇ ਤੋਂ ਥੋੜ੍ਹੀ ਦੂਰ ਦੇ ਵਿੱਚ ਹੀ ਹੋਸਟਲ ਦੇ ਵਿੱਚ ਪੇਪਰ ਲੀਕ ਜਿਹੜਾ ਜੀ ਉਹ ਗਰੋਹ ਕੰਮ ਉੱਥੇ ਕਰ ਰਿਹਾ। 2018 ਤੋਂ ਪੇਪਰ ਲੀਕ ਸਕੈਂਡਲ ਜਿਹੜਾ ਜੀ ਇਹ ਚੱਲ ਰਿਹਾ ਔਰ 9 ਪੇਪਰ ਲੀਕ ਹੋਣ ਦੇ ਜਿਹੜੇ ਜੀ ਉਹ ਭੇਦ ਖੁੱਲ੍ਹੇ ਆ। ਹੁਣ ਤੱਕ 9 ਪੇਪਰ ਲੀਕ ਕਰ ਚੁੱਕੇ ਹੋਏ ਆ। 15 ਮੋਬਾਈਲ ਫੜੇ ਗਏ ਆ ਜਿਨ੍ਹਾਂ ਤੋਂ 5 ਪੇਪਰ ਲੀਕ ਹੋਣ ਦੀ ਪੁਸ਼ਟੀ ਜਿਹੜੀ ਦੀ ਉਹ ਹੋ ਰਹੀ ਆ, ਜਦੋਂ ਕਿ 4 ਹੋਰ ਪੇਪਰ ਜਿਹੜੇ ਆ ਜੀ ਉਹ ਲੀਕ ਹੋਏ ਆ। ਇਹ ਪੇਪਰ ਜਿਹੜਾ ਜੀ ਲੀਕ ਕਰਕੇ
ਸਿਰਫ 500 ਰੁਪਏ ਦੇ ਵਿੱਚ ਇਹ WhatsApp ਦੇ ਉੱਤੇ ਜਿਹੜਾ ਜੀ ਉਹ ਪੇਪਰ ਭੇਜ ਦਿੰਦੇ ਸੀਗੇ। ਸਿਰਫ 500 ਕਿੰਨੇ ਭੇਜਦੇ ਸੀਗੇ ਜੀ, ਉਹ ਬਾਅਦ ਵਾਲੀ ਜਿਹੜੀ ਉਹ ਗੱਲ ਹੈ। ਭਾਵ ਕਿ ਇੰਨਾ ਸੌਖਾ ਸੀਗਾ ਉੱਥੋਂ ਜਿਹੜਾ ਜੀ ਉਹ ਪੇਪਰ ਕੱਢਣਾ। ਇਸੇ ਮਹੀਨੇ ਦੀ 8 ਜਨਵਰੀ ਨੂੰ ਜਦੋਂ ਇਹ ਪੇਪਰ ਲੀਕ ਜਿਹੜਾ ਜੀ ਹੋਇਆ ਤਾਂ ਪੇਪਰ ਰੱਦ ਕੀਤੇ ਗਏ ਸੀਗੇ। ਉਸ ਤੋਂ ਬਾਅਦ ਇਹ ਕਮੇਟੀ ਜਿਹੜੀ ਬਣਾਈ ਗਈ ਸੀਗੀ ਜਿਹੜੀ ਕਿ ਇਹ ਪੇਪਰ ਲੀਕ ਦੇ ਮਾਮਲੇ ਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੀ ਸੀਗੀ। ਇਹ ਕਿਹਾ ਜਾ ਰਿਹਾ ਕਿ ਜਿਹੜੇ ਰੀਅਪੀਅਰ ਹੁੰਦੀ ਹੈ ਜੀ ਉਹਦਾ ਵੀ ਪੇਪਰ ਜਿਹੜਾ ਜੀ ਉਹ ਲੀਕ ਕੀਤਾ ਗਿਆ। ਇਹਦੇ ਵਿੱਚ ਜਿਹੜਾ ਕਬੱਡੀ ਖਿਡਾਰੀ ਸੁਨੀਲ ਕੁਮਾਰ ਜਿਹੜਾ ਕਿ KCT ਕਾਲਜ ਲਹਿਰਾ ਗਾਗਾ ਦਾ ਸਟੂਡੈਂਟ ਹੈ, ਉਹਨੇ ਇਹ ਮੰਨਿਆ ਕਿ ਇਸ ਸੈਸ਼ਨ ਦੇ ਵਿੱਚ 2 ਪੇਪਰ ਤੇ ਦਸੰਬਰ 18 ਦੇ ਵਿੱਚ ਹਿਸਾਬ ਪੇਪਰ ਲੀਕ ਹੋਣ ਤੋਂ ਬਾਅਦ ਉਹਨੂੰ ਹਾਸਲ ਜਿਹੜਾ ਉਹ ਹੋਇਆ ਸੀਗਾ। ਯੂਨੀਵਰਸਿਟੀ ਦਾ ਇੱਕ ਕਬੱਡੀ ਖਿਡਾਰੀ ਸੰਦੀਪ ਨੂੰ ਵੀ ਇੱਕ ਪੇਪਰ 8 ਜਨਵਰੀ ਨੂੰ ਜਿਹੜਾ ਜੀ ਉਹ ਮਿਲਿਆ ਸੀਗਾ। ਉਹਨੇ ਅੱਗੇ ਲੀਕ ਦੇ ਵਾਸਤੇ ਇਹ ਪੇਪਰ ਭੇਜਿਆ। ਦੋਨੋਂ ਕਬੱਡੀ ਖਿਡਾਰੀ ਜਿਹੜੇ ਜੀ ਇਸੇ ਕੰਮ ਦੇ ਵਿੱਚ ਲੱਗੇ ਔਰ 500 ਰੁਪਈਆ ਲੈ ਕੇ ਤੁਸੀਂ ਦੇਖੋ ਕਰਦੇ ਕੀ ਸੀਗੇ, ਇੱਕ ਗਰੁੱਪ ਬਣਾਇਆ ਜਿਹੜਾ WhatsApp ਦਾ। ਜੇ ਕਿਸੇ ਨੇ ਜਿਹੜਾ ਸਟੂਡੈਂਟ ਹੈ ਉਹਨੇ ਉਸ ਗਰੁੱਪ ਦੇ ਵਿੱਚ ਐਡ ਹੋਣਾ ਤਾਂ ਉਹਨੂੰ 500 ਰੁਪਈਆ ਲੈ ਕੇ ਉਸ ਗਰੁੱਪ ਦੇ ਵਿੱਚ ਐਡ ਕਰ ਲਿਆ ਜਾਂਦਾ ਸੀ ਔਰ ਇਹ ਕਿਹਾ ਜਾਂਦਾ ਵੀ ਇਹ ਜਿਹੜਾ ਪੇਪਰ ਆ ਇਸ ਗਰੁੱਪ ਦੇ ਵਿੱਚ ਜਿਹੜਾ ਵੀ ਉਹ ਆ ਜਾਊਗਾ ਤੇ ਉਹ 500 ਰੁਪਏ ਦੇ ਉੱਤੇ ਹੀ ਉਹ ਪੇਪਰ ਜਿਹੜਾ ਜੀ ਉਹਨੂੰ ਪੂਰੇ ਦਾ ਪੂਰਾ ਮਿਲ ਜਾਂਦਾ ਸੀ। ਇਹ ਹਾਲਾਤ ਜਿਹੜੇ ਇੱਥੋਂ ਦੀ ਐਜੂਕੇਸ਼ਨ ਦੇ ਬਣਾਏ ਪਏ ਆ ਜੀ, ਕਿਉਂਕਿ ਕਰਪਸ਼ਨ ਆ ਜੀ, ਸਿਰਫ ਕਰਪਸ਼ਨ, ਹਰ ਜਗ੍ਹਾ ਦੇ ਉੱਤੇ ਕਰਪਸ਼ਨ, ਵੱਡੀਆਂ ਵੱਡੀਆਂ ਗੱਡੀਆਂ, ਵੱਡੀਆਂ ਵੱਡੀਆਂ ਕੋਠੀਆਂ। ਜਦੋਂ ਜਿੱਥੋਂ ਸ਼ੁਰੂਆਤ ਹੁੰਦੀ ਹੈ ਜੀ ਉਹ ਚਾਹੇ ਪੋਲੀਟੀਸ਼ੀਅਨ ਨੇ ਚਾਹੇ ਉਹ ਅਫਸਰ ਨੇ, ਉਹਨਾਂ ਵੱਲ ਵੇਖ ਵੇਖ ਕੇ ਹਰ ਕੋਈ ਜਿਹੜਾ ਜੀ ਉਹ ਅਮੀਰ ਹੋ ਜਾਣਾ ਚਾਹੁੰਦਾ ਔਰ ਬੇੜਾ ਗਰਕ ਜਿਹੜਾ ਜੀ ਉਹ ਹਰ ਢਾਂਚੇ ਦਾ ਕਰਕੇ ਇਹਨਾਂ ਜਿਹੜਾ ਕਰਪਟ ਲੋਕਾਂ ਨੇ ਰੱਖ ਦਿੱਤਾ ਜੀ। ਇਹ ਕਹ ਲਓ ਕਿ ਢਾਂਚਾ ਹੀ ਕਰਪਟ ਹੋ ਗਿਆ ਜੀ, ਆਵਾ ਉਤਰਨ ਵਾਲੀ ਗੱਲ ਹੋਈ। ਉੱਥੇ ਗਿਆ ਜੀ ਬਚਿਆ ਕੀ ਹੈ ਇੱਥੇ ਹੁਣ। ਤੇ ਅੱਗੇ ਗੱਲ ਕਰਦੇ ਹਾਂ ਡਰੋਨਾਂ ਦੀ। ਜਿਸ ਤਰ੍ਹਾਂ ਡਰੋਨ ਦੀ ਗੱਲ ਸੁਣ ਰਹੇ ਹਾਂ, ਡਰੋਨ ਤੋਂ ਲੋਕਾਂ ਨੂੰ ਡਰਾ ਦਿੱਤਾ ਗਿਆ, ਡਰੇ ਹੋਏ ਆ। ਹੁਣ ਸਰਹੱਦ ਦੇ 25 ਕਿਲੋਮੀਟਰ ਦੇ ਘੇਰੇ ਵਿੱਚ ਡਰੋਨ ਵਰਤਣ ਤੇ ਮਨਾਹੀ। ਬਿਲਕੁਲ ਜੀ, ਡਰੋਨ ਹੀ ਇਸ ਵੇਲੇ ਜਿਹੜਾ ਜੀ ਉਹ ਇੱਕ ਵੱਡਾ ਹਊਆ ਜਿਹੜਾ ਉਹ ਬਣਿਆ ਪਿਆ। ਜਿਹੜੀ ਪੰਜਾਬ ਦੇ DGP ਹੋਰਾਂ ਦੀ ਜਿਹੜੀ ਨਿਯੁਕਤੀ ਰੱਦ ਹੋਈ ਸੀ ਕੈਟ ਦੇ ਵੱਲੋਂ, ਹਾਈ ਕੋਰਟ ਦੇ ਵਿੱਚ ਜਿਹੜਾ ਲਾਇਆ ਗਿਆ ਸਰਕਾਰ ਦੇ ਵੱਲੋਂ ਹਲਫਨਾਮਾ, ਉਹਦੇ ਵਿੱਚ ਵੀ ਇਹਦਾ ਜ਼ਿਕਰ ਹੈ ਕਿ ਪੰਜਾਬ ਦੇ ਵਿੱਚ ਡਰੋਨ ਦਾ ਬਹੁਤ ਡਰ ਹੈ ਔਰ ਹੁਣ ਜਿਹੜਾ ਜੀ ਇਹ ਕਿਹਾ ਗਿਆ ਕਿ ਸਰਹੱਦ ਵਾਲੀ ਸਾਈਡ ਦੇ ਉੱਤੋਂ ਇਹਦੀ ਡਰੋਨ ਦੀ ਵਰਤੋਂ ਜਿਹੜੀ ਜੀ ਉਹ ਹੋ ਰਹੀ ਆ। ਇਹ ਡਰੋਨ ਜਿਹੜੇ ਨੇ ਜੀ ਆਨਲਾਈਨ ਆਮ ਮਿਲਦੇ ਆ, ਸੌਖੇ ਜਿਹੜਾ ਮਿਲਦੇ ਆ, ਬਜਾਏ ਇਹਦੇ ਕਿ ਇਹਦੀ ਜਿਹੜੀ ਦੀ ਵਿਕਰੀ ਉਹਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ। ਜਿਹੜੀ ਇਹ ਸਰਹੱਦ ਹੈ ਭਾਰਤ ਪਾਕਿਸਤਾਨ ਵਾਲੀ, ਇਹਦੇ 25 ਕਿਲੋਮੀਟਰ ਦੇ ਘੇਰੇ ਦੇ ਵਿੱਚ ਡਰੋਨ ਉਡਾਉਣ ਦੇ ਉੱਤੇ ਮੁਕੰਮਲ ਪਾਬੰਦੀ ਜਿਹੜੀ ਜੀ ਉਹ ਲਾ ਦਿੱਤੀ ਆ। ਸਿਵਲ ਏਵੀਏਸ਼ਨ ਰੈਗੂਲੇਸ਼ਨ ਜਿਹੜੇ ਜੀ ਉਹ ਜਾਰੀ ਕੀਤੇ ਗਏ ਆ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਰਿਮੋਟਲੀ ਪਾਇਲਟਡ 에ਅਰਕ੍ਰਾਫਟ ਸਿਸਟਮ ਜਿਹੜਾ RPAS ਤੇ ਅਨਮੈਨਡ 에ਅਰਕ੍ਰਾਫਟ ਸਿਸਟਮ ਜਿਹੜਾ ਜਿਹਨੂੰ ਡਰੋਨ ਦੇ ਵਜੋਂ ਜਾਣਿਆ ਜਾਂਦਾ, ਉਹਨੂੰ ਕਿਵੇਂ, ਕਿੱਥੇ ਤੇ ਕੌਣ ਜਿਹੜਾ ਜੀ ਉਹ ਚਲਾ ਸਕਦਾ ਹੈ, ਇਹ ਸਾਰਾ ਕੁਝ ਜਾਰੀ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਪੁਲਿਸ ਦੇ ਵੱਲੋਂ ਇਸ ਖੇਤਰ ਦੇ ਉੱਤੇ ਨੇੜਿਓਂ ਨਿਗਾਹ ਰੱਖੀ ਜਾ ਰਹੀ ਆ ਕਿ ਸਰਹੱਦ ਨੇੜਲੇ 25 ਕਿਲੋਮੀਟਰ ਦੇ ਘੇਰੇ ਦੇ ਅੰਦਰ ਡਰੋਨ ਜਿਹੜਾ ਜੀ ਉਹ ਉਡਾਉਣ ਦੇ ਉੱਤੇ ਪੂਰੀ ਪਾਬੰਦੀ ਆ। ਨਿਯਮਾਂ ਦੇ ਮੁਤਾਬਕ ਡਰੋਨ ਨੂੰ ਸਿਰਫ ਸੂਰਜ ਚੰਦ ਤੇ ਡੁੱਬਣ ਦੇ ਵਿਚਕਾਰਲੇ ਸਮੇਂ ਦੇ ਵਿੱਚ ਹੀ ਉਡਾਉਣ ਦੀ ਆਗਿਆ ਹੈ ਔਰ ਕੌਮਾਂਤਰੀ ਸਰਹੱਦ ਤੋਂ 25 ਕਿਲੋਮੀਟਰ ਦੇ ਅੰਦਰ ਡਰੋਨ ਨੂੰ ਉਡਾਉਣ ਦੇ ਉੱਤੇ ਪਾਬੰਦੀ ਲਾਈ ਗਈ ਆ। ਹਵਾਈ ਅੱਡੇ ਜਾਂ ਫੌਜੀ ਇਲਾਕੇ ਦੇ ਘੇਰੇ ਤੋਂ 3 ਕਿਲੋਮੀਟਰ ਦੇ ਘੇਰੇ ਦੇ ਅੰਦਰ ਡਰੋਨ ਉਡਾਉਣ ਦੀ ਪਰਮਿਸ਼ਨ ਜਿਹੜੀ ਹੈ ਜੀ ਉਹ ਨਹੀਂ ਹੋਊਗੀ। ਬਿਨਾਂ ਇਜਾਜ਼ਤ ਤੋਂ ਉੱਪਰੋਂ ਫੋਟੋਗ੍ਰਾਫੀ ਜਾਂ ਰਿਮੋਟ ਸੈਂਸਿੰਗ ਸਰਵੇਖਣ ਕਰਨ ਦੀ ਵੀ ਆਗਿਆ ਜਿਹੜੀ ਜੀ ਉਹ ਨਹੀਂ ਦਿੱਤੀ ਗਈ। ਡਰੋਨ ਜਿਹਨੇ ਰੱਖਣਾ ਉਹਨੂੰ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੋਊਗੀ। ਨੈਨੋ ਤੇ ਮਾਈਕਰੋ ਡਰੋਨ ਜਿਹੜੇ 250 ਗ੍ਰਾਮ ਤੋਂ ਘੱਟ ਤੇ 250 ਗ੍ਰਾਮ ਤੋਂ ਲੈ ਕੇ 2 ਕਿਲੋ ਦੇ ਵਿਚਾਲੇ ਨੇ, ਉਹਨਾਂ ਨੂੰ 50 ਫੁੱਟ ਤੋਂ 200 ਫੁੱਟ ਦੀ ਉਚਾਈ ਦੇ ਉੱਤੇ ਉਡਾਉਣ ਦੇ ਵਾਸਤੇ ਆਗਿਆ ਹੋਊਗੀ ਜੀ। ਵੈਸੇ ਡਰੋਨ ਜਿਹੜੇ ਨੇ ਇਹ ਕੋਈ ਸਿਰਫ ਨਸ਼ੀਲੇ ਪਦਾਰਥਾਂ ਜਾਂ ਜਿਹੜੇ ਹਥਿਆਰ ਸਰਕਾਰ ਕਹਿੰਦੀ ਉਹਦੇ ਵਾਸਤੇ ਨਹੀਂ। ਅੱਜ ਕੱਲ੍ਹ ਇਹ ਵੱਖੋ ਵੱਖਰੇ ਜਿਹੜੇ ਸਮਾਗਮ ਨੇ, ਚਾਹੇ ਉਹ ਪੋਲੀਟੀਕਲ ਸਮਾਗਮ ਕਿਉਂ ਨਾ ਹੋਣ ਜਾਂ ਵਿਆਹ ਸ਼ਾਦੀ, ਉਹਨਾਂ ਦੇ ਵਿੱਚ ਜਿਹੜੇ ਫੋਟੋਗ੍ਰਾਫਰ ਨੇ ਉਹ ਫੋਟੋਗ੍ਰਾਫੀ ਦੇ ਵਾਸਤੇ ਇਹਨਾਂ ਨੂੰ ਵਰਤਦੇ ਆ। ਅੱਛਾ, 25 ਕਿਲੋਮੀਟਰ ਤੁਸੀਂ ਸਰਹੱਦ ਦੇ ਉੱਤੇ ਪਾਬੰਦੀ ਲਾਤੀ। ਜਿਹੜੇ ਫੌਜ ਦੇ ਏਰੀਆ ਦੀ 3 ਕਿਲੋਮੀਟਰ ਤੱਕ ਉੱਥੇ ਜਿਹੜੀ ਦੀ ਉਹ ਪਾਬੰਦੀ ਲਾਤੀ। ਜੇ ਮੰਨ ਲਓ 25 ਕਿਲੋਮੀਟਰ ਤੋਂ ਬਾਅਦ ਆਉਂਗੇ ਤੇ ਉਦੋਂ ਬਾਅਦ ਕਿਸੇ ਨਾ ਕਿਸੇ ਫੌਜ ਦੀ ਜਿਹੜੀ ਜੀ ਉਹ ਛਾਉਣੀ ਆ ਜਾਣੀ, ਉੱਥੇ ਪਾਬੰਦੀ ਜਿਹੜੀ ਦੀ ਉਹ ਲੱਗ ਗਈ। ਬਜਾਏ ਇਹਦੇ ਕਿ ਇਹਦੇ ਉੱਤੇ
ਕੁਝ ਜਿਹੜਾ ਜੀ ਇਹਦਾ ਹੱਲ ਹੋਰ ਜਿਹੜਾ ਜੀ ਉਹ ਲੱਭਿਆ ਜਾਵੇ। ਇਹ ਉਹ ਪਾਬੰਦੀਆਂ ਜਿਹੜੀਆਂ ਜੀ ਉਹ ਲਾ ਕੇ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਇਆ ਜਾਊਗਾ। ਔਰ ਦੂਸਰਾ, ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰੀ ਜਿਹੜੀ ਜੀ ਉਹ ਗੱਲ ਕੀਤੀ ਸੀ ਕਿ ਵਿਆਹ ਦੇ ਵਿੱਚ ਕੋਈ ਡਰੋਨ ਮੰਨ ਲਓ ਉੱਡ ਰਿਹਾ ਤੇ ਜਿਹੜੇ ਸੁਰੱਖਿਆ ਫੋਰਸਿਸ ਨੇ ਉਹ ਆ ਕੇ ਪਿੰਡ ਘੇਰ ਲੈਂਦੀਆਂ, ਔਰ ਪਿੰਡ ਦੇ ਵਿੱਚ ਫਿਰ ਲੋਕਾਂ ਦੇ ਨਾਲ ਕੀ ਬਣਦਾ ਹੈ ਜਾਂ ਖਿੱਚਾ ਧੂਈ ਜਿਹੜੀ ਹੈ ਜੀ ਉਹ ਨੌਜਵਾਨਾਂ ਦੇ ਨਾਲ ਕਿੰਨੀ ਹੁੰਦੀ ਹੈ, ਇਹ ਅਸਲ ਕਹਾਣੀ ਜਿਹੜੀ ਉਹ ਬਹੁਤੇ ਲੋਕਾਂ ਨੂੰ ਪਤਾ ਹੀ ਜਿਹੜੀ ਜੀ ਉਹ ਨਹੀਂ ਹੈ ਕਿ ਕੀ ਕੁਝ ਜਿਹੜਾ ਜੀ ਉਹ ਹੋ ਰਿਹਾ ਇਸ ਡਰੋਨ ਦੀ ਖਾਸ ਤੌਰ ਦੇ ਉੱਤੇ ਆੜ ਦੇ ਵਿੱਚ। ਬਿਲਕੁਲ ਜੀ, ਇਹ ਜਿੱਥੇ ਤੁਸੀਂ ਗੱਲ ਕਰਦੇ ਹੋ ਉੱਥੇ ਤਾਂ ਕਿਤਾਬਾਂ ਪੜ੍ਹਨ ਤੇ ਬੰਦੇ ਅੰਦਰ ਹੋ ਜਾਂਦੇ, ਇਹ ਤਾਂ ਡਰੋਨ ਵਾਲੀ ਗੱਲ ਆ। ਤੇ ਅਖੀਰ ਦੇ ਵਿੱਚ ਜੋ ਲੰਡਨ ਦੇ ਵਿੱਚ ਮੰਦਭਾਗੀ ਘਟਨਾ ਹੋਈ ਆ, ਪੰਜਾਬ ਦੇ ਵਿੱਚ 3 ਪਰਿਵਾਰਾਂ 'ਚ ਸੋਗ ਫੈਲਿਆ। ਬਿਲਕੁਲ ਜੀ, ਇਹ ਜਿਹੜੇ 3 ਜਿਹੜੇ ਮਾਰੇ ਗਏ ਆ, ਐਕਚੁਅਲੀ ਕੀ ਆ ਕਿ ਜੇ ਤੁਸੀਂ ਬ੍ਰਿਟਨ ਦੇ ਵਿੱਚ ਮੀਡੀਆ ਜਾਂ ਸੋਸ਼ਲ ਮੀਡੀਆ ਦੇਖੋ ਤੇ ਜੋ ਟੋਏ ਹੋ ਰਹੀ ਆ ਨਾ ਜੀ ਭਾਈਚਾਰੇ ਦੀ, ਉਹਦੇ ਕਮੈਂਟਸ ਦੇ ਰੂਪ ਦੇ ਵਿੱਚ, ਉਹ ਸ਼ਰਮਸਾਰ ਜਿਹੜੀ ਜੀ ਉਹ ਕਰਨ ਵਾਲੀ ਆ। ਇਹ 2 ਜਿਹੜਾ ਜੀ ਗਰੁੱਪਾਂ ਦੇ ਵਿਚਾਲੇ ਲੜਾਈ ਹੋਈ ਆ, ਔਰ ਤੁਸੀਂ ਦੇਖੋ ਕਿ ਕਿੰਨੇ ਹਿੰਸਕ ਸੁਭਾਅ ਜਿਹੜੇ ਜੀ ਉਹ ਪੰਜਾਬੀਆਂ ਦੇ ਹੋ ਗਏ ਆ। ਕਿਰਪਾਨਾਂ ਤੇ ਹਥੌੜੇ ਦੇ ਨਾਲ ਇਹ ਜਿਹੜਾ ਜੀ ਉਹਨਾਂ ਨੂੰ ਮਾਰਿਆ ਗਿਆ, 3 ਜਾਣਿਆਂ ਨੂੰ। 2 ਜਾਣੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ, ਔਰ ਜਿਹੜੇ ਇਹ 3 ਨੇ ਇਹ ਪੰਜਾਬ ਦੇ ਰਹਿਣ ਵਾਲੇ ਨੇ ਜੀ। ਜਿਹੜੇ ਇੱਕ ਤਾਂ ਇਹਨਾਂ ਦੇ ਵਿੱਚੋਂ ਸੁਲਤਾਨਪੁਰ ਲੋਧੀ ਇਲਾਕੇ ਜੱਟਾਂ ਦੀ ਸਰਾਬ ਪਿੰਡ ਆ ਜੀ, ਉੱਥੋਂ ਦਾ ਰਹਿਣ ਵਾਲਾ ਹੈ ਮਲਕੀਤ ਸਿੰਘ। ਇਹ 16 ਸਾਲਾਂ ਤੋਂ ਲੰਡਨ ਦੇ ਵਿੱਚ ਜਿਹੜਾ ਜੀ ਉਹ ਰਹਿ ਰਿਹਾ ਸੀਗਾ। ਉਹਦੇ ਘਰਦਿਆਂ ਦਾ ਇੱਥੇ ਬੁਰਾ ਹਾਲ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਜਿਹੜਾ ਹਰਿੰਦਰ ਕੁਮਾਰ ਸੀਗਾ, ਉਹ ਪਟਿਆਲੇ ਦੇ ਇੱਥੇ ਨਿਊ ਗ੍ਰੀਨ ਪਾਰਕ ਦੇ ਵਿੱਚ ਰਹਿੰਦਾ ਸੀਗਾ। ਉਹਦੇ ਮਾਪਿਆਂ ਨੇ ਆਪਣਾ ਇੱਥੇ ਘਰ ਜਿਹੜਾ ਜੀ ਉਹ ਵੇਚ ਕੇ ਉਹਨੂੰ ਇੰਗਲੈਂਡ ਦੇ ਵਿੱਚ ਭੇਜਿਆ ਸੀਗਾ ਜੀ, ਤਾਂ ਕਿ ਉੱਥੋਂ ਇਹਨਾਂ ਦੇ ਜਿਹੜਾ ਪਰਿਵਾਰ ਦੀ ਕੁਝ ਹਾਲਤ ਜਿਹੜੇ ਆ ਜੀ ਉਹ ਸੁਧਰ ਸਕਣ। ਹੁਣ ਪ੍ਰੋਬਲਮ ਜਿਹੜੀ ਆ ਨਾ ਜੀ ਇਹ ਆਈ ਪਈ ਆ ਜਦੋਂ ਆਹ ਵਿਦਿਆਰਥੀਆਂ ਦੀਆਂ ਲੜਾਈਆਂ ਵੀ ਹੁੰਦੀਆਂ ਤੇ ਉਦੋਂ ਵੀ ਇਹੀ ਗੱਲ ਜਿਹੜੀ ਜੀ ਮੂਹਰੇ ਆਉਂਦੀ ਆ ਵੀ ਜੇ ਉਹਨਾਂ ਮੁਲਕਾਂ ਨੇ ਤੁਹਾਨੂੰ ਝੱਲਿਆ ਆ ਤੇ ਕਮ ਸੇ ਕਮ ਕੁਝ ਰਿਸਪੌਂਸਿਬਿਲਿਟੀ ਜਿਹੜੀ ਆ ਜੀ ਉਹ ਤੁਸੀਂ ਵੀ ਉੱਥੇ ਜਿਹੜਾ ਜੀ ਉਹ ਵਿਖਾਓ। ਪਰ ਤੁਸੀਂ ਇਹ ਕਹਿ ਲਓ ਕਿ ਸਮਝਣ ਦੇ ਵਾਸਤੇ ਨਵੀਂ ਪੀੜ੍ਹੀ ਜਿਹੜੀ ਜੀ ਉਹ ਤਿਆਰ ਨਹੀਂ। ਸਾਡਾ ਸਾਰਾ ਕੁਝ ਹਿੰਸਕ ਹੋ ਗਿਆ, ਅਸੀਂ ਹਿੰਸਕ ਸੁਣਦੇ ਹਾਂ, ਅਸੀਂ ਹਿੰਸਕ ਗਾਉਂਦੇ ਹਾਂ, ਅਸੀਂ ਹਿੰਸਾ ਖਾਂਦੇ ਹਾਂ, ਹਿੰਸਾ ਪੀਂਦੇ ਹਾਂ। ਹਾਲਾਤ ਜਿਹੜੇ ਜੀ ਇਹ ਨੇ ਕਿ ਇਹੋ ਜਿਹੇ ਮੌਕੇ ਦੇ ਉੱਤੇ ਆਸ ਇਹ ਹੁੰਦੀ ਆ ਕਿ ਚਲੋ ਕੋਈ ਨਾ ਕੋਈ ਜਿਹੜਾ ਜੀ ਇਸ ਪਾਸੇ ਵੱਲ ਸੋਚੂਗਾ, ਨਿਗਾਹ ਟਿਕ ਜਾਂਦੀ ਧਾਰਮਿਕ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ। ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇਖ ਲਓ, ਉਹਨਾਂ ਦੀ ਬਿਆਨਬਾਜ਼ੀ ਦੇਖ ਲਓ, ਉਹ ਹਿੰਸਕ ਹੋਏ ਆ ਜੀ। ਇੱਕ ਦੂਜੇ ਨੂੰ ਖਾ ਜਾਣ ਵਾਲੇ ਬਿਆਨ ਜਿਹੜੇ ਜੀ ਲੇਟੈਸਟ ਜੇ ਢੱਡਰੀਆਂ ਵਾਲਾ ਤੇ ਟਕਸਾਲ ਵਾਲਾ ਜੇ ਤੁਸੀਂ ਦੇਖੋ ਐਪੀਸੋਡ ਸਾਰੇ, ਤਾਂ ਉਹਦੇ ਵਿੱਚ ਵੀ ਹਿੰਸਾ ਹੀ ਆ ਜੀ ਇੱਕ ਦੂਸਰੇ ਦੇ ਪ੍ਰਤੀ। ਸਮਾਜ ਕਿੱਧਰ ਨੂੰ ਜਾਵੇ ਜੀ, ਇਹ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ। ਸਾਡੀ ਇਹ ਨਵੀਂ ਪੀੜ੍ਹੀ ਜਿਹੜੀ ਆ ਜੀ ਉਹ ਇਹ ਗੱਲ ਨਹੀਂ ਸਮਝ ਰਹੀ ਕਿ ਜੇ ਇੱਥੋਂ ਸਿਸਟਮ ਦੇ ਸਤਾਏ ਹੋਏ ਦੂਸਰੇ ਮੁਲਕਾਂ ਵੱਲ ਨੂੰ ਤੁਸੀਂ ਰੁਖ ਕਰ ਰਹੇ ਹੋ ਤੇ ਇਸ ਕਰਕੇ ਕਰ ਰਹੇ ਹੋ ਕਿ ਉੱਥੇ ਸਿਸਟਮ ਵਧੀਆ, ਪਰ ਅਸੀਂ ਆਪਣੇ ਹੱਥੀਂ ਉਸ ਸਿਸਟਮ ਨੂੰ ਉਜਾੜਨ ਦਾ ਜਿਹੜਾ ਜੀ ਉਹ ਲੱਗਦਾ ਕਿ ਠੇਕਾ ਲੈ ਲਿਆ ਹੈ। ਬਿਲਕੁਲ ਜੀ, ਜਿੱਥੇ ਵੀ ਜਾਂਦੇ ਉੱਥੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੁੰਦੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।